Amritpal case, central agencies to focus on exposing ISI links, officials on way to Dibrugarh. ISI connection भी ਲੱਭ ਰਹੇ ਨੇ ਔਰ ਜਿਵੇਂ ਇਹ ਹੈ ਕਿ insightful comments to acts of violence NSA against Amritpal Singh invoked mostly on basis of his speeches. ਜਦੋਂ ਉਹਨਾਂ ਨੂੰ ਭਿੰਡਰਾਂਵਾਲਾ 2 ਕਹਿਣਾ ਸ਼ੁਰੂ ਕੀਤਾ ਉਹ ਹਿੰਦੂ ਤਵੀਆਂ ਨੇ ਉਹਨਾਂ 'ਚ ਖੌਫ ਉਹ ਨਜ਼ਰ ਆਉਂਦਾ ਸੀ ਕਿ ਭਾਈ ਅਜੇ ਤਾਂ ਇੱਕ ਨੇ ਜਿਹੜੇ ਪੂਰਨੇ ਪਾਏ ਨੇ 4 ਦਾ ਹੱਕ ਹੈ ਤਾਂ ਉਹਦੀ ਸਪਿਨ ਲੈ ਗਈ ਹੈ ਤੇ ਜੇ ਉਹੀ ਡਿਫਾਈਂਸ ਪੰਜਾਬ ਦੇ ਗੱਭਰੂਆਂ 'ਚ ਆਉਂਦੀ ਹੈ ਔਰ ਅੰਮ੍ਰਿਤ ਛਕ ਕੇ ਸਿੰਘ ਆਪਣੇ ਹੱਕਾਂ ਲਈ ਪਾਤਸ਼ਾਹੀ ਦਾਅਵੇ ਲਈ ਆਉਂਦੇ ਨੇ ਤੇ ਅੱਗੋਂ ਅਸੀਂ ਜਿਹੜਾ ਇਹਨੂੰ ਕਿਵੇਂ ਟੈਕਲ ਕਰਾਂਗੇ। ਉਹਨਾਂ ਨੇ ਖਾਲਸਾ ਵਹੀਰ ਨੂੰ ਜਾਰੀ ਰੱਖਣ ਦੀ ਗੱਲ ਕਹੀ। ਉਹਨਾਂ ਨੇ ਕਿਹਾ ਭਾਈ ਇਸ ਨੂੰ ਜਾਰੀ ਰੱਖੋ ਔਰ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜੇ ਅਦਰਵਾਈਜ਼ ਭਾਵੇਂ ਸਟੇਟ ਦੇ ਖੌਫ ਤੋਂ ਡਰਦੇ ਵੀ ਹੋਣ ਉਹਨਾਂ ਨੂੰ ਅੰਮ੍ਰਿਤ ਛਕਾਉਣ 'ਚ ਤਾਂ ਕੋਈ ਨਹੀਂ ਹੈ, ਸੋ ਅੱਗੇ ਆਉਣਾ ਚਾਹੀਦਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਜੀ ਹੋਰਾਂ ਦੀ ਜਿਹੜੀ ਗ੍ਰਿਫਤਾਰੀ ਤੋਂ ਬਾਅਦ ਫੌਰਨ ਉਹਨਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ਔਰ ਉਹਨਾਂ ਤੇ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਉਹ ਲਗਾਇਆ ਗਿਆ ਹੈ ਔਰ NSA ਲਾਉਣ ਦਾ ਆਧਾਰ ਉਹਨਾਂ ਦੀਆਂ ਸਪੀਚਸ ਨੂੰ ਬਣਾਇਆ ਗਿਆ ਹੈ। ਇੱਕ ਪਾਸੇ ਭਾਈ ਅਮਰਿਤਪਾਲ ਸਿੰਘ ਨੌਜਵਾਨਾਂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰੇ, ਉੱਥੇ ਦੂਸਰੇ ਪਾਸੇ ਸਟੇਟ ਨੂੰ ਉਹਨਾਂ ਵੱਲੋਂ ਕੀਤਾ ਗਿਆ ਸਿੱਧਾ ਚੈਲੰਜ ਉਹਨਾਂ ਨੂੰ ਇੱਕ ਡਿਫਾਈਂਸ ਦੇ ਮਾਡਲ ਵਜੋਂ ਵੀ ਪੇਸ਼ ਕਰਦਾ ਹੈ। ਸੋ ਆਪਣਿਆਂ ਦੀ ਈਰਖਾ ਅਤੇ ਸ਼ੱਕ ਵੀ ਇਸ ਸਾਰੇ ਦੌਰ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਈ ਅਮਰਿਤਪਾਲ ਸਿੰਘ ਇੱਕ ਜਿਵੇਂ ਤੁਸੀਂ ਕਿਹਾ ਵੀ ਜੇ ਤੁਸੀਂ ਦੋ ਖੈਮੇ ਦੋ ਰਾਦਰ ਵੀ ਜੇ ਤੁਸੀਂ 3 ਖੈਮੇ ਕਹਿਣਾ ਹੋਏ, ਇੱਕ ਤਾਂ ਉਹ ਨੇ ਜਿਨ੍ਹਾਂ ਨੇ ਬਿਲਕੁਲ ਪਹਿਲੇ ਦਿਨ ਤੋਂ ਹੀ ਭਾਈ ਅਮਰਿਤਪਾਲ ਸਿੰਘ 'ਚ ਇੱਕ ਆਸ ਦੀ ਕਿਰਨ ਦੇਖੀ ਕਿਉਂਕਿ ਇਹ ਉਹੀ ਜਿਹੜਾ ਹਿੱਸਾ ਹੈ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਦੀਪ ਸਿੱਧੂ ਜਿਸ ਨੂੰ ਵੀ ਕਿਰਦਾਰ ਕੁਸ਼ੀ ਦਾ ਸ਼ਿਕਾਰ ਬਣਾਇਆ ਗਿਆ, ਬਹੁਤ ਸਾਰੀ ਨੈਗੇਟਿਵਿਟੀ BJP ਨਾਲ ਜੋੜ ਕੇ ਉਸ ਦੀ ਕੀਤੀ ਗਈ ਔਰ ਈਵਨ ਏਜੰਸੀਆਂ ਦੀ ਖੇਡ ਦੇ ਥੱਲੇ ਉਸ ਦੀ ਸਾਲਾਨਾ ਬਰਸੀ ਦੇ ਮੌਕੇ ਜਿਹੜੀ ਇੱਥੋਂ ਦੀ ਉਹ ਰੀਨਾ ਰਾਏ ਕਿ ਕੌਣ ਹੈ, ਕਿੱਥੋਂ ਆਈ, ਕਿਹਨੇ ਫਿੱਟ ਕੀਤਾ, ਕੀ ਕੀਤਾ, ਜਿਵੇਂ ਉਸ ਨੂੰ ਆਪਣੇ ਹੀ ਜਿਹੜੇ ਉਹਨਾਂ ਚੈਨਲਾਂ 'ਤੇ ਬਿਠਾ ਕੇ ਉਹਦਾ ਰੋਜ਼ਾਨਾ ਸਪੋਕਸਮੈਨ ਵਾਲੇ ਦੀ ਧੀ ਹੋਏ ਨਾਸਤਕ ਬੰਦੇ ਦੀ ਜਾਂ ਦੂਸਰੇ ਹੋਣ ਜਿਵੇਂ ਉਹਨਾਂ ਨੇ ਸਾਰੀ ਇਹ ਕਿਰਦਾਰ ਕੁਸ਼ੀ ਕੀਤੀ। ਇਹ ਸਾਡੇ ਲਈ ਸਬਕ ਵੀ ਹੈ। ਆਲਮੋਸਟ 4 ਦਹਾਕੇ ਤੋਂ ਜ਼ਿਆਦਾ ਪੰਥਕ ਐਕਟਿਵਿਜ਼ਮ 'ਚ ਹੋਣ ਦੇ ਨਾਤੇ ਸਾਨੂੰ ਤਾਂ ਥੋੜ੍ਹੀ ਬਹੁਤ ਸਮਝ ਜ਼ਰੂਰ ਆਈ ਹੈ ਵਕਤਨ, ਕਿਉਂਕਿ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਦਾ ਦੌਰ ਦੇਖਿਆ ਹੋਇਆ ਔਰ ਮੇਰੇ ਲਈ ਇਹ ਇੱਕ ਖੁਸ਼ਕਿਸਮਤੀ ਰਹੀ ਕਿ 1977 'ਚ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦੇ ਮੁਖੀ ਦੀ ਸੇਵਾ ਮਿਲੀ ਤੇ ਉਸ ਤੋਂ ਲਗਭਗ 2 ਮਹੀਨੇ ਬਾਅਦ ਹੀ ਜਲੰਧਰ ਦੇ ਮਿੰਟਗੁਮਰੀ ਕਾਲਜ ਆਫ ਐਜੂਕੇਸ਼ਨ ਜਿੱਥੇ ਕਿ ਕੀਰਤਨ ਦਰਬਾਰ ਸੀ, ਉੱਥੋਂ ਗੁਜ਼ਰਦਿਆਂ ਸੰਤ ਭਿੰਡਰਾਂਵਾਲੇ ਰੁਕੇ। ਉਸ ਕੀਰਤਨ ਦਰਬਾਰ ਦੀ ਸਟੇਜ ਤੋਂ ਹੀ ਉਹਨਾਂ ਨੇ ਐਡਰੈਸ ਕੀਤਾ। ਉਹ ਉਹਨਾਂ ਦਾ ਪਹਿਲਾ ਦੀਦਾਰ ਸੀ। ਫਿਰ ਬਹੁਤ ਵਾਰ ਗੁਰੂ ਨਾਨਕ ਨਿਵਾਸ ਜਾਣ ਦਾ ਸਬੱਬ ਰਿਹਾ ਔਰ ਉਸੇ ਪੀਰੀਅਡ 'ਚ 1983 'ਚ ਆਲਮੋਸਟ ਇੱਕ ਵੱਡਾ ਜੱਥਾ 51 ਸਿੰਘਾਂ ਸਿੰਘਣੀਆਂ ਦਾ ਲੈ ਕੇ ਧਰਮ ਯੁੱਧ ਮੋਰਚੇ ਦੇ ਵਿੱਚ ਜਿਹੜਾ ਆਪਣੀ ਗ੍ਰਿਫਤਾਰੀ ਦੇਣ ਦਾ ਵੀ ਸਬੱਬ ਹੋਇਆ। ਫਿਰੋਜ਼ਪੁਰ ਜੇਲ੍ਹ 'ਚ ਰਹਿੰਦਿਆਂ ਅੰਦਰੂਨੀ ਹਾਲਾਤ ਕੀ ਹੁੰਦੇ ਨੇ ਉਹਨਾਂ ਦੇ ਨਾਲ ਵੀ ਰੂਬਰੂ ਹੋਏ ਔਰ ਫਿਰ ਜੂਨ 84 ਤੋਂ ਬਾਅਦ ਜਿਸ ਕਿਸਮ ਦਾ ਐਕਟਿਵਿਜ਼ਮ ਉੱਥੇ ਰਹਿੰਦੇ ਆ ਜਾਂ ਇੱਥੇ 4-5 ਸਾਲ ਬਾਅਦ ਆਉਣ ਤੋਂ ਬਾਅਦ ਰਿਹਾ, ਉਸ ਸਾਰੇ 'ਚ ਅਸੀਂ ਅੰਦਰੂਨੀ ਜਿਹੜਾ ਪਾਰਟ ਵੀ ਦੇਖਿਆ। ਜੁਝਾਰੂ ਲਹਿਰ ਦੇ ਬਹੁਤ ਵੱਡੇ ਵੱਡੇ ਨਾਵਾਂ ਵਾਲੇ ਜਿਹੜੇ ਵੀਰ ਨੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ, ਕਈ ਵਾਰ ਉਹ ਕਿਵੇਂ ਜਿਹੜੀਆਂ ਇਨਸਾਨੀ ਕਮਜ਼ੋਰੀਆਂ ਨੇ ਇਸ ਗੱਲ ਦਾ ਧਿਆਨ ਰਹੇ ਵੀ ਪਹਿਲੀ ਗੱਲ ਤਾਂ ਅਸੀਂ ਜਦੋਂ ਇਹ ਰੂਹਾਨੀਅਤ ਦਾ ਜਿਹੜਾ ਸਿਧਾਂਤ ਦੇਖਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਔਰ ਬੜੇ ਬੜੇ ਕਿਰਦਾਰ ਅਸੀਂ ਦੇਖਦੇ ਹਾਂ ਕਿ ਇੱਕ ਵਕਤ ਐਸਾ ਆਉਂਦਾ ਹੈ ਵੀ ਕਿਤੇ ਨਾ ਕਿਤੇ ਉਹ ਹੰਕਾਰ ਦਾ ਸ਼ਿਕਾਰ ਹੁੰਦੇ ਨੇ
ਇੱਕ ਉਹ ਵਕਤ ਵੀ ਆਉਂਦਾ ਹੈ ਕਿ ਕਈ ਵਾਰ ਈਰਖਾ ਔਰ ਸਾੜਾ ਇਹ ਵੀ ਨਾਲ ਆ ਕੇ ਚੰਬੜ ਜਾਂਦੇ ਨੇ ਤੇ ਕਈ ਵਾਰ ਬਹੁਤ ਵੱਡੀਆਂ ਪ੍ਰਾਪਤੀਆਂ ਤੋਂ ਬਾਅਦ ਵੀ ਤੁਸੀਂ ਇਖਲਾਕ ਦੇ ਵਿੱਚ ਤੁਹਾਡੇ ਨਿਵਾਣ ਆਉਂਦੀ ਹੈ ਔਰ ਤੁਸੀਂ ਥੱਲੇ ਨੂੰ ਰੁੜਨਾ ਸ਼ੁਰੂ ਕਰ ਦਿੰਦੇ ਹੋ। ਬਿਲਕੁਲ। ਔਰ ਇਹ ਕੋਈ ਇੱਕ ਦਾ ਵਰਤਾਰਾ ਨਹੀਂ ਹੈ। ਅਸੀਂ ਈਵਨ ਹਾਲਾਂ ਉਹ ਸਾਖੀ ਦਾ ਕਿੰਨਾ ਕੁ ਹੈ ਪਾਠ ਜਾਂ ਨਹੀਂ ਹੈ, ਲੇਕਿਨ ਭਾਈ ਗੁਰਦਾਸ ਜੀ ਦੇ ਜੀਵਨ 'ਚ ਵੀ ਇੱਕ ਵਾਕਿਆ ਜਿਹੜਾ ਅਕਸਰ ਸੁਣਾਇਆ ਜਾਂਦਾ ਹੈ ਕਿ ਵੀ ਉਹਨਾਂ ਨੇ ਵਾਰ ਕਹੀ ਗੁਰੂ ਅਰਜਨ ਸਾਹਿਬ ਦੇ ਸਨਮੁਖ ਹੋ ਕੇ ਕਿ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਕਿ ਜੇ ਗੁਰੂ ਕੋਈ ਐਸਾ ਕੌਤਕ ਕਰਦੇ, ਕੋਈ ਐਸਾ ਖੇਡ ਖੇਡਦੇ ਤੇ ਸਿੱਖ ਜਿਹੜਾ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਆਪਣਾ ਸਿਦਕ ਨਾ ਹਾਰੇ। ਹੁਣ ਬੇਸ਼ੱਕ ਇਹ ਮਾਣ ਆਪਣੇ ਸਿੱਖੀ ਸਿਦਕ ਦੇ ਉੱਤੇ ਸੀ ਕਿ ਸਿੱਖ ਦੇ ਵਿੱਚ, ਲੇਕਿਨ ਗੁਰੂ ਸਾਹਿਬ ਨੇ ਦੇਖਿਆ ਵੀ ਇਸ ਦੇ ਵਿੱਚ ਵੀ ਜਿਹੜੀ ਹੈ ਸੂਖਮ ਰੂਪ ਦੇ ਵਿੱਚ ਹਉਮੈ ਹੈ। ਫਿਰ ਇੱਕ ਵਾਕਿਆ ਹੈ ਕਿ ਉਹਨਾਂ ਨੂੰ ਭਾਈ ਗੁਰਦਾਸ ਜੀ ਨੂੰ ਘੋੜੇ ਖਰੀਦਣ ਲਈ ਭੇਜਿਆ, ਕਾਬਲ ਔਰ ਦੂਸਰੇ ਪੈਸੇ ਦੇ ਕੇ ਭੇਜੇ। ਉੱਥੇ ਜਦੋਂ ਸੌਦਾ ਹੋ ਗਿਆ ਅੰਦਰ ਆਏ ਤਾਂ ਉਹਨਾਂ ਨੇ ਖੋਲੀਆਂ ਗੁੱਥੀਆਂ ਤੇ ਦੇਖਿਆ ਕਿ ਵੀ ਇਹ ਤਾਂ ਇਹਦੇ 'ਚ ਠੀਕਰੀਆਂ ਨੇ ਔਰ ਉਹ ਤੰਬੂ ਦੇ ਪਿਛਲੇ ਪਾਸਿਓਂ ਨਿਕਲ ਗਏ ਕਿ ਵੀ ਇਹ ਤਾਂ ਹੁਣ ਕੀ ਬਾਹਰ ਪਠਾਨ ਬੈਠੇ ਨੇ ਜਿਨ੍ਹਾਂ ਤੋਂ ਘੋੜਿਆਂ ਦੀ ਖਰੀਦ ਹੋਈ ਹੈ। ਹੁਣ ਬਾਕੀ ਸਿੱਖ ਜਿਹੜੇ ਬਾਹਰ ਉਹਨਾਂ ਦੇ ਨਾਲ ਸੀ ਉਹਨਾਂ ਨੇ ਦੇਖਿਆ ਵੀ ਭਾਈ ਸਾਹਿਬ ਅੰਦਰ ਗਏ ਸੀ, ਆਏ ਨਹੀਂ ਹੈ ਬਾਹਰ। ਉਹ ਜਦੋਂ ਅੰਦਰ ਆਏ ਉਹਨਾਂ ਨੇ ਦੇਖਿਆ ਵੀ ਉਹ ਖੁੱਲੇ ਹੋਏ ਨੇ ਗੁੱਥੀਆਂ, ਪੈਸੇ ਪਏ ਨੇ ਵਿੱਚ, ਚਾਂਦੀ ਦੇ ਰੁਪਈਏ ਹੀ ਹੁੰਦੇ ਸੀ, ਕਿੱਧਰ ਗਏ। ਹੁਣ ਭਾਈ ਸਾਹਿਬ ਜਾ ਲੁਕਦੇ ਲਕਾਂਦੇ ਕਿੱਥੇ ਬਨਾਰਸ ਪਹੁੰਚ ਗਏ ਜਾਂ ਦੂਜੇ। ਫਿਰ ਗੁਰੂ ਸਾਹਿਬ ਦੇ ਹੁਕਮ ਤੇ ਜਦੋਂ ਉਹ ਪੇਸ਼ ਹੋਏ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਇਹ ਕੀ ਹੈ, ਤੇ ਉਹਨਾਂ ਨੇ ਫਿਰ ਜਿਹੜੀ ਵਾਰ ਕਹੀ ਉਹਦੀ ਇੱਕ ਲਾਈਨ ਹੈ ਕਿ ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ, ਕਿ ਜੇ ਗੁਰੂ ਹੀ ਪ੍ਰਮਾਣ ਤੇ ਆ ਜਾਏ ਫਿਰ ਸਿੱਖ ਦੀ ਕੋਈ ਹੋਂਦ ਨਹੀਂ ਹੈ। ਵੀ ਸਿੱਖ ਜਦੋਂ ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਇਹ ਸਾਰੀਆਂ ਗਿਫਟਸ ਮੰਗਦੇ ਆ ਗੁਰੂ ਤੋਂ। ਅਸੀਂ ਕਹਿੰਦੇ ਜੀ ਸਿੱਖ ਤਾਂ ਅਸੀਂ ਹੈਗੇ ਹੀ ਆ, ਫਿਰ ਸਿੱਖੀ ਦਾਨ ਕਾਹਦਾ? ਇਹ ਵੀ ਤਾਂ ਹੀ ਨਿਭਦਾ ਜੇ ਗੁਰੂ ਦੀ ਰਹਿਮਤ ਹੋਵੇ ਔਰ ਅਸੀਂ ਸਾਰੇ ਹੀ ਉਸ ਦਾ ਹਿੱਸਾ ਹੈ। ਕਦੋਂ ਸੂਖਮ ਜਿਹੀ ਹਉਮੈ ਨੇ ਤੁਹਾਨੂੰ ਕਿਸੇ ਸਿਖਰਲੀ ਪੌੜੀ ਤੋਂ ਧੜਮ ਕਰਕੇ ਥੱਲੇ ਸੁੱਟ ਦੇਣਾ, ਤੇ ਕਦੋਂ ਨੋ ਮੈਟਰ ਤੁਹਾਡੇ ਨਾਲ ਕਿਸੇ ਨੇ ਦੁੱਖ ਸੁੱਖ ਦੇ ਕਿੰਨੇ ਹੁਨਾਲ ਸਿਆਲ ਗੁਜ਼ਾਰੇ ਹੋਣ, ਕਿਹੜਾ ਵਕਤ ਹੈ ਜਦੋਂ ਤੁਸੀਂ ਸ਼ੱਕ ਦੀ ਗ੍ਰਿਫਤ ਦੇ ਵਿੱਚ ਆ ਕੇ ਉਸ ਦੇ ਉੱਤੇ ਵੀ ਸ਼ੱਕ ਕਰਨ ਲੱਗ ਜਾਣਾ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਹੀ ਨਹੀਂ, ਸੰਤ ਭਿੰਡਰਾਂਵਾਲਿਆਂ ਦਾ ਪੀਰੀਅਡ ਅਸੀਂ ਵਿਦਨ ਵੀ ਦੇਖਿਆ, ਦਮਦਮੀ ਟਕਸਾਲ ਦੇ ਅੰਦਰੂਨੀ ਸਟਰਕਚਰ 'ਚ ਵੀ ਜਦੋਂ ਉਹਨਾਂ ਨੂੰ ਸੇਵਾ ਮਿਲਦੀ ਹੈ, ਕਿਸ ਕਿਸਮ ਦੀਆਂ ਕੰਟਰੋਵਰਸੀਜ਼, ਕੌਣ ਦਾਅਵੇਦਾਰ ਹੁੰਦੇ ਨੇ, ਔਰ ਫਿਰ ਅੰਦਰੂਨੀ ਸਟਰਕਚਰ ਦੇ ਵਿੱਚ ਕਿੰਨੇ ਕੁ ਸਾਥ ਦੇਣ ਵਾਲੇ ਲੋਕ ਸੀ। ਫਿਰ ਅਸੀਂ 84 ਤੋਂ ਬਾਅਦ ਦੀ ਮੂਵਮੈਂਟ ਦੇ ਪਾਰਟ 'ਚ ਦੇਖਿਆ ਕਿ ਵੀ ਇੱਕ ਪਾਰਟ ਉਹ ਹੁੰਦਾ ਜਿਵੇਂ ਹੁਣ ਅੱਜ ਵੀ ਤੁਹਾਡੇ ਨਾਲ ਹੀ ਗੱਲ ਹੋ ਰਹੀ ਸੀ ਕਿ ਵੀ ਜੇ ਹੁਣ ਸਰੈਂਡਰ ਕਰਨ ਦੀ ਲਾਈਨ ਆਈ ਜਾਂ ਅਰੈਸਟ ਦੇਣ ਦੀ ਲਾਈਨ ਆਈ, ਉਹਦੇ ਲਈ ਇਹ ਟੈਕਨੀਕਲ ਵਰਡਸ ਹੀ ਨੇ, ਜੋ ਮਰਜ਼ੀ ਉਹਨਾਂ ਨੂੰ ਕਹੋ, ਤੇ ਉਹਦੇ 'ਚ ਕਿਤੇ ਨਾ ਕਿਤੇ ਇਹ ਪਾਰਟ ਸੀ ਕਿ ਦੂਸਰੇ ਕਹਿਣਗੇ ਕਿ ਭਾਈ ਦੇਖੋ ਦੂਸਰਿਆਂ ਦੇ ਮੁੰਡੇ ਮਰਵਾ ਕੇ ਅੰਦਰ ਕਰਾ ਕੇ ਆਪ ਜਿਹੜਾ ਉਹ ਵਲੈਤ ਬਹਿ ਗਿਆ ਜਾਂ ਆਪ ਫਲਾਣੀ ਥਾਂ ਬਹਿ ਗਏ। ਹੁਣ ਇਹੀ ਪਾਰਟ ਜਿਹੜਾ ਜੁਝਾਰੂ ਲਹਿਰ ਦੇ ਵੇਲੇ ਵੀ ਦੇਖਣ 'ਚ ਆਇਆ, ਜਿਹੜੇ ਜਰਨੈਲਾਂ ਨੂੰ ਅਸੀਂ ਸੇਵ ਕਰਕੇ ਉਹਨਾਂ ਦੀ ਅਗਵਾਈ ਲੈ ਸਕਦੇ ਸੀ, ਉਹਨਾਂ ਨੂੰ ਹੁਣ ਇੱਥੇ ਬੈਠੇ ਦੋ ਜੇਲ੍ਹ 'ਚ ਸੀ, ਜਿਹੜਾ ਹੁਣ ਉਹਨਾਂ 'ਚੋਂ ਇੱਕ ਵੱਡਾ ਫਿਲਾਸਫਰ ਬਣਿਆ ਹੋਇਆ ਉੱਥੇ ਬੇਸਿਰ ਪੈਰੇ ਇੰਟਰਵਿਊ ਦਿੰਦਾ, ਉਹ 3 ਵੇ ਤੇ ਲੈ ਕੇ ਗਾਲੀ ਗਲੋਚ ਕਰਦਾ ਸੀ, ਉੱਥੇ ਮਰਵਾ ਕੇ ਤੁਸੀਂ ਇੱਥੇ ਆ ਕੇ ਬਹਿ ਗਏ, ਤੂੰ ਵੱਡਾ ਲੀਡਰ ਭਰਿਆ ਬਣਦਾ। ਇਹ ਹੁਣ ਉਸ ਕੈਟਾਗਰੀ ਨੂੰ, ਔਰ ਉਹਦੇ 'ਚ ਹੀ ਮੈਂ ਇਹ ਕਈ ਵਾਰ ਦੇਖਦਾ ਕਿ ਕੁਝ ਸ਼ਹੀਦੀਆਂ ਸਾਡੀਆਂ ਉਸ ਲੈਵਲ ਦੀਆਂ ਜਿਹੜੀਆਂ ਹੋਈਆਂ ਨੇ, ਉਹ ਫਿਰ ਇਹੀ ਹੋਇਆ ਵੀ ਤੁਸੀਂ ਤਾਂ ਬਹਿਣ ਨਹੀਂ ਦੇਣਾ ਤੇ ਚਲੋ ਸ਼ਹੀਦੀ ਪਾ ਕੇ ਘੱਟੋ ਘੱਟ ਇਸ ਇਲਜ਼ਾਮ ਤਰਾਸ਼ੀ ਤੋਂ ਤਾਂ ਅਸੀਂ ਆਪਣੀ ਜਾਨ ਬਚਾਈਏ। ਸੋ ਇਹ ਜਿਹੜਾ ਵਰਤਾਰਾ ਰਿਹਾ ਉਹ ਮੈਨੂੰ ਈਵਨ ਇਸ ਦੇ ਵਿੱਚ ਵੀ ਨਜ਼ਰ ਆਏ ਸਾਰੇ ਐਪੀਸੋਡ ਹੀ ਕਹਿਣਾ ਹੋਏ ਜੇ ਭਾਵੇਂ ਉਸ ਦੇ 8 ਮਹੀਨੇ ਦੀ ਇਹ ਵਿੰਡੋ ਹੈ ਕਿ ਭਾਈ ਇੱਕ ਪਾਸੇ ਰੇ ਆਫ ਹੋਪ ਜ਼ਾਹਰ ਹੈ ਦੀਪ ਸਿੱਧੂ ਤੋਂ ਬਾਅਦ, ਔਰ ਸਿੱਧੂ ਮੂਸੇਵਾਲਾ ਤਾਂ ਇੱਕ ਲਾਈਕ ਅ ਫਲੈਸ਼ ਸੀ, ਇੱਕ ਹੋਪ ਜਗੀ, ਲੇਕਿਨ ਇੱਕ ਜਿਹੜੇ ਨੇ ਸਟੇਟ ਨੂੰ ਤਾਂ ਡਿਫਾਇੰਸ ਨਜ਼ਰ ਆਈ। ਹੁਣ ਜੇ ਸਟੇਟ ਨੂੰ ਸੰਤ ਭਿੰਡਰਾਂਵਾਲਿਆਂ ਦਾ ਅੰਮ੍ਰਿਤ ਛਕਾਣਾ, ਨਸ਼ੇ ਛਡਾਣਾ, ਔਰ ਉਹਨਾਂ ਦੀਆਂ ਰਿਪੀਟਡ ਸਟੇਟਮੈਂਟਸ ਨੇ, ਉਹਦੇ ਚੋਂ ਇੱਕ ਖਤਰਾ ਅਨੁਭਵ ਹੁੰਦਾ ਸੀ। ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਸਟੇਟ ਉਸੇ ਹੀ ਜ਼ਾਬੀਏ 'ਚ ਦੇਖਦੀ ਸੀ, ਔਰ ਜਿਹੜਾ ਬਾਕੀ ਮੀਡੀਆ ਜਿਨ੍ਹਾਂ ਨੂੰ ਜਦੋਂ ਉਹਨਾਂ ਨੂੰ ਭਿੰਡਰਾਂਵਾਲਾ 2 ਕਹਿਣਾ ਸ਼ੁਰੂ ਕੀਤਾ ਉਹ ਹਿੰਦੂ ਤਵੀਆਂ ਨੇ, ਉਹਨਾਂ 'ਚ ਖੌਫ ਉਹ ਨਜ਼ਰ ਆਉਂਦਾ ਸੀ ਕਿ ਭਾਈ ਅਜੇ ਤਾਂ
ਇੱਕ ਨੇ ਜਿਹੜੇ ਪੂਰਨੇ ਪਾਏ ਨੇ 4 ਦਹਾਕੇ ਤਾਂ ਉਹਦੀ ਸਪਿਨ ਲੈ ਗਈ ਹੈ ਤੇ ਜੇ ਉਹੀ ਡਿਫਾਈਂਸ ਪੰਜਾਬ ਦੇ ਗੱਭਰੂਆਂ ਚ ਆਉਂਦੀ ਹੈ ਔਰ ਅੰਮ੍ਰਿਤ ਛਕ ਕੇ ਸਿੰਘ ਆਪਣੇ ਹੱਕਾਂ ਲਈ ਪਾਤਸ਼ਾਹੀ ਦਾਅਵੇ ਲਈ ਆਉਂਦੇ ਨੇ ਤੇ ਅੱਗੋਂ ਅਸੀਂ ਜਿਹੜਾ ਇਹਨੂੰ ਕਿਵੇਂ ਟੈਕਲ ਕਰਾਂਗੇ। ਸੋ ਇਸ ਸਾਰੇ ਚ ਜੋ ਹਕੂਮਤ ਨੇ ਜਿੱਥੇ ਜਿਨ੍ਹਾਂ ਲਈ ਰੇ ਆਫ ਹੋਪ ਸੀ ਉਹਨਾਂ ਚ ਅੱਜ ਨਿਰਾਸ਼ਤਾ ਵੀ ਹੈ। ਪਰ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੇ ਮੈਸੇਜ ਵੀ ਕਿਹਾ, ਮੈਂ ਕੋਈ ਕੰਪਲੀਟ ਮੈਸੇਜ ਨਹੀਂ ਸੀ ਡਿਸਕਸ ਕੀਤਾ, ਜਿਹਦੇ ਚ ਉਹਨਾਂ ਨੇ ਖਾਲਸਾ ਵਹੀਰ ਨੂੰ ਜਾਰੀ ਰੱਖਣ ਦੀ ਗੱਲ ਕਹੀ। ਉਹਨਾਂ ਨੇ ਕਿਹਾ ਭਾਈ ਇਸ ਨੂੰ ਜਾਰੀ ਰੱਖੋ ਔਰ ਅਸੀਂ ਆਸ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜੇ ਅਦਰਵਾਈਜ਼ ਭਾਵੇਂ ਸਟੇਟ ਦੇ ਖੌਫ ਤੋਂ ਡਰਦੇ ਵੀ ਹੋਣ ਉਹਨਾਂ ਨੂੰ ਅੰਮ੍ਰਿਤ ਛਕਾਉਣ 'ਚ ਤਾਂ ਕੋਈ ਨਹੀਂ ਹੈ, ਸੋ ਅੱਗੇ ਆਉਣਾ ਚਾਹੀਦਾ। ਅਸੀਂ ਪਿਛਲੇ ਥਰਸਡੇ ਕੋਰ ਕਮੇਟੀ ਵਾਰਸ ਪੰਜਾਬ ਦੇ ਉਹਨਾਂ ਦਾ ਵੀ ਅਸੀਂ ਮੈਸੇਜ ਸਾਂਝਾ ਕੀਤਾ ਸੀ ਕਿ ਭਾਈ ਉਹਨਾਂ ਨੇ ਵੀ ਇਹਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ। ਸੋ ਆਲਰੇਡੀ ਮਹੀਨੇ ਤੋਂ ਜ਼ਿਆਦਾ ਹੋ ਗਿਆ, ਇਹ ਆਲਰੇਡੀ ਜਾਰੀ ਹੋ ਜਾਣੀ ਇਮੀਡੀਏਟਲੀ ਬਾਅਦ ਹੀ ਜਿਹੜਾ, ਕਿਉਂਕਿ ਉਹਨਾਂ ਨੇ ਮੁਕਤਸਰ ਤੋਂ ਦਮਦਮਾ ਸਾਹਿਬ ਜਾਣਾ ਸੀ। ਲੇਕਿਨ ਅਸੀਂ ਇਹ ਹੋਪ ਕਰਦੇ ਹਾਂ ਕਿ ਜੇ ਕਿਸੇ ਲੈਗੇਸੀ ਨੂੰ ਜਾਰੀ ਰੱਖਣਾ, ਹੁਣ ਕੋਈ ਇਹ ਐਕਸਪੈਕਟ ਕਰੇ ਕਿ ਵੀ ਇਹਨਾਂ ਨੂੰ ਉਹ ਕੋਈ ਜਲਦੀ ਬਾਹਰ ਨਿਕਲ ਲੈਣ ਦੇਣਗੇ, ਉਹ ਤਾਂ ਇੱਕ ਤੋਂ ਬਾਅਦ ਇੱਕ ISI ਕਨੈਕਸ਼ਨ ਵੀ ਲੱਭ ਰਹੇ ਨੇ। ਔਰ ਜਿਵੇਂ ਇਹ ਹੈ ਕਿ ਇਨਸਾਈਟਫੁਲ ਕਮੈਂਟਸ ਟੂ ਐਕਟਸ ਆਫ ਵਾਇਲੈਂਸ NSA against Amritpal Singh invoked mostly on basis of his speeches। ਹਾਲਾਂਕਿ ਕੋਈ ਸਪੀਚ ਉਹਨਾਂ ਦੀ ਐਸੀ ਨਹੀਂ ਹੈ ਜਿਹਦੇ ਥੱਲੇ ਜਿਹੜਾ ਜੇ ਖਾਲਿਸਤਾਨ ਦੀ ਐਡਵੋਕੇਸੀ ਹੁੰਦੀ ਕਿਉਂ ਨਹੀਂ ਹੋ ਸਕਦੀ, ਪਰ ਨਾਲ ਦੀ ਨਾਲ ਉਹ ਲੱਭ ਰਹੇ ਨੇ ਕਿ ਭਾਈ ਕਿਵੇਂ ਅੰਮ੍ਰਿਤਪਾਲ ਕੇਸ ਸੈਂਟਰਲ ਏਜੰਸੀਜ਼ ਟੂ ਫੋਕਸ ਔਨ ਐਕਸਪੋਜ਼ਿੰਗ ISI ਲਿੰਕਸ ਆਫੀਸ਼ੀਅਲਸ ਔਨ ਵੇ ਟੂ ਦਿਬਰੂਗੜ੍ਹ ਕਿ ਜੀ ਉਹ ਹੁਣ ISI ਕਨੈਕਸ਼ਨ ਵੀ ਲੱਭਣਗੇ, ਦੂਜਾ ਵੀ ਲੱਭਣਗੇ। ਸੋ ਇੱਕ ਪਾਸੇ ਕਿਰਦਾਰ ਕੁਸ਼ੀ ਵਾਲਾ ਪਾਰਟ ਵੀ ਜਾਰੀ ਰਹੇਗਾ ਕਿਉਂਕਿ ਉਹ ਅਜੇ ਵੀ ਜਾਰੀ ਹੈ। ਜਦੋਂ ਇੱਕ ਕੋਈ ਹਾਲਾਂ ਦੀਪ ਸਿੱਧੂ ਦੇ ਪਰਿਵਾਰ ਨੇ ਕੋਈ ਇਹਨਾਂ ਦਿਨਾਂ 'ਚ ਸਟੇਟਮੈਂਟ ਨਹੀਂ ਦਿੱਤੀ ਕਿ ਅੰਮ੍ਰਿਤਪਾਲ ਆਪੀ ਬਣ ਗਿਆ ਸੀ ਵਾਰਸ ਪੰਜਾਬ ਦੇ ਜਾਂ ਦੀਪ ਸਿੱਧੂ ਨੇ ਉਹਦਾ ਫੋਨ ਬੁਲਾ, ਪਰ ਕਿਵੇਂ ਕਹਾਣੀ ਨੂੰ ਸਪਿਨ ਪੁਰਾਣੇ 'ਚੋਂ ਮੈਂ ਜਦੋਂ ਖਬਰ ਦੇਖੀ ਮੈਂ ਕਿਹਾ ਪਤਾ ਨਹੀਂ ਅੱਜ ਕੱਲ੍ਹ ਕਿਹਨੇ ਕੀ ਕਹਿ ਦੇਣਾ। ਹੁਣ ਖਬਰ ਹੈ ਦੀਪ ਸਿੱਧੂਜ਼ ਫੈਮਿਲੀ ਡਿਫਰਸ ਫਰੋਮ ਅੰਮ੍ਰਿਤਪਾਲ ਸਿੰਘ ਸੈਪਰੇਟਿਸਟ ਏਜੰਡਾ opposed his hijacking ਵਾਰਸ ਪੰਜਾਬ। ਹਾਲਾਂਕਿ ਇਹਦੇ 'ਚ ਕੁਝ ਵੀ ਨਹੀਂ ਹੈ ਨਿਊਜ਼ ਦੇ ਵਿੱਚ, ਲੇਕਿਨ ਇਹਨੂੰ ਕਹਿੰਦੇ ਨੇ ਕੰਟੀਨਿਊਸ ਜਿਹੜੀ ਕਿਰਦਾਰ ਕੁਸ਼ੀ ਹੈ ਔਰ ਇਹ ਉਹਨਾਂ ਦਾ ਜਾਰੀ ਰਹੇਗਾ। ਪਰ ਮੈਂ ਸਮਝਦਾ ਕਿ ਅਸੀਂ ਬੇਸ਼ੱਕ ਕਿਸੇ ਹੀਰੋ ਵਰਸ਼ਿਪ 'ਚ ਯਕੀਨ ਨਹੀਂ ਰੱਖਦੇ ਕਿ ਬਈ ਤੁਸੀਂ ਕਿਸੇ ਇੱਕ ਦੇ ਉੱਤੇ ਅੰਨਾ ਵਿਸ਼ਵਾਸ ਕਰੋ, ਪਰ ਅਸੀਂ ਸਮਝਦੇ ਹਾਂ ਵੀ ਹਰ ਇੱਕ ਦੇ ਉੱਤੇ ਸ਼ੱਕ ਦੀ ਸੂਈ ਲੈ ਕੇ ਵੀ ਚੜ੍ਹੇ ਰਹਿਣਾ ਇਹ ਵੀ ਸਿੱਖੀ ਨਹੀਂ ਹੈ। ਅਸੀਂ ਭਰੋਸਾਦਾਨ ਮੰਗਦੇ ਹਾਂ ਗੁਰੂ ਤੋਂ, ਵਸਾਦਾਨ ਵੀ ਮੰਗਦੇ ਹਾਂ ਔਰ ਸਾਡਾ ਫੇਥ ਗੁਰੂ ਦੀ ਕਲਾ 'ਚ ਹੈ। ਗੁਰੂ ਦੀ ਰਹਿਮਤ ਦੇ ਨਾਲ ਅਸੀਂ ਸਮਝਦੇ ਹਾਂ ਕਿ ਜੇ ਦੀਪ ਸਿੱਧੂ ਦੀ ਆਵਾਜ਼ ਸਾਇਲੈਂਟ ਹੋਈ ਕਰਵਾਈ ਗਈ ਏਜੰਸੀਆਂ ਵੱਲੋਂ ਤੇ ਅੰਮ੍ਰਿਤਪਾਲ ਸਿੰਘ ਦੇ ਰੂਪ 'ਚ ਪੰਜਾਬ ਦੇ ਵਿੱਚ ਇੱਕ ਜਿਹੜੀ ਹੈ ਉਹ ਚੇਤਨਾ ਦੀ ਲਹਿਰ ਆਈ। ਜੇ ਹੁਣ ਏਜੰਸੀਆਂ ਨੇ ਉਸ ਆਵਾਜ਼ ਨੂੰ ਐਟਲੀਸਟ ਪਾਰਟਲੀ ਸੁਪਰੈਸ ਕਰ ਦਿੱਤਾ ਹੈ ਜਾਂ ਕਰਨ ਦੀ ਕੋਸ਼ਿਸ਼ ਹੈ ਤਾਂ ਖਾਲਸਾ ਵਹੀਰ ਦੇ ਥੱਲੇ ਔਰ ਜਿਹੜਾ ਮੈਸੇਜ ਅਲਟੀਮੇਟਲੀ ਕੌਮ ਦੀ ਆਜ਼ਾਦੀ ਦਾ ਹੈ ਉਸ ਵੱਲ ਪੇਸ਼ਕਦਮੀ ਕਰਨ ਦੇ ਲਈ ਜਿਹੜੇ ਨੇ ਉਹ ਯਤਨ ਜਾਰੀ ਰਹਿਣੇ ਚਾਹੀਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।